अस्सलाम वालेकुम नाज़रीन, पंजाबी प्रचार ਦੇ ਵਿੱਚ ਖੁਸ਼ ਆਮਦੀਦ। ਮੈਂ ਤੁਹਾਡੀ ਹੋਸਟ ਨਾਇਬ ਸ਼ਫੀਕ। ਅੱਜ ਸਾਡੇ ਨਾਲ ਇੱਕ ਹੋਰ ਫੈਮਿਲੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਨੇ ਆ, ਉਹਨਾਂ ਨਾਲ ਗੱਪਸ਼ਪ ਲਾਣੇ ਆ, ਪੁੱਛਦੇ ਆ ਉਹ ਕਿੱਧਰੋਂ ਆਏ ਨੇ, ਉਹਨਾਂ ਦੇ ਕੀ ਤਾਸੁਰਾਤ ਨੇ, ਸਾਰਾ ਕੁਝ ਜਾਣਦੇ ਆ ਉਹਨਾਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੰਡੀਆ ਤੋਂ ਚੰਡੀਗੜ੍ਹ ਤੋਂ ਆਏ ਆ। ਅੱਜ ਹੀ ਸਵੇਰੇ ਪਹੁੰਚੇ ਆ 8 ਵਜੇ ਤੇ ਇੱਥੇ ਆ ਕੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਸਤਿਕਾਰ ਤੇ ਪਿਆਰ ਮਿਲਿਆ। ਪਾਕਿਸਤਾਨ ਬਾਰੇ ਅਸੀਂ ਆਪਣੇ ਪੇਰੈਂਟਸ ਤੋਂ ਸੁਣਿਆ ਸੀ, ਬਜ਼ੁਰਗਾਂ ਤੋਂ ਸੁਣਿਆ ਸੀ, ਕਿਉਂਕਿ ਮੇਰੇ ਫਾਦਰ ਨਨਕਾਣਾ ਸਾਹਿਬ ਤੋਂ ਨੇ। ਸ਼ੁਰੂ ਤੋਂ ਬਚਪਨ ਤੋਂ ਅਸੀਂ ਸੁਣਦੇ ਆਏ ਆ ਕਿ ਉੱਥੇ ਐਵੇਂ ਹੈ ਐਵੇਂ ਹੈ। ਪਰ ਹੁਣ ਜਦੋਂ ਲਾਂਘਾ ਖੁੱਲਿਆ ਤਾਂ ਬੜਾ ਹੀ ਮਨ ਦੇ ਵਿੱਚ ਚਾਅ ਸੀਗਾ ਕਿ ਅਸੀਂ ਜਾਵਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਹ ਲਾਂਘਾ ਖੁੱਲਿਆ ਤੇ ਇਸ ਦੇ ਸਦਕਾ ਅਸੀਂ ਅੱਜ ਇੱਥੇ ਪਹੁੰਚੇ ਆ। ਬਾਬੇ ਨਾਨਕ ਦੀ ਜ਼ਮੀਨ ਜਿੱਥੇ ਉਹਨਾਂ ਨੇ 18 ਸਾਲ ਖੇਤੀ ਕੀਤੀ ਹੈ, ਇੱਥੇ ਰਹੇ ਆ। ਅੱਜ ਅਸੀਂ ਉਸ ਜ਼ਮੀਨ ਤੇ ਖੜੇ ਆ। ਅਸੀਂ ਆਪਣੇ ਆਪ ਨੂੰ ਬਹੁਤ ਹੀ ਵੱਡੇ ਭਾਗਾਂ ਵਾਲੇ ਸਮਝਦੇ ਆ ਤੇ ਬਹੁਤ ਹੀ ਜ਼ਿਆਦਾ ਥੈਂਕਫੁਲ ਆ ਪਾਕਿਸਤਾਨ ਸਰਕਾਰ ਦੇ ਤੇ ਪਾਕਿਸਤਾਨ ਦੇ ਸਾਰੇ ਵਾਸੀਆਂ ਜੀ। ਬਹੁਤ ਸ਼ੁਕਰੀਆ। ਤੇ ਕੀ ਨਾਂ ਹੈ ਤੁਹਾਡਾ? ਜਸਵੰਤ ਸਿੰਘ। ਤੇ ਸਹੀ ਇੰਡੀਆ। ਸਹੀ। ਤੇ ਪਾਕਿਸਤਾਨ ਆ ਕੇ ਕਿਹਦਾ ਮਹਿਸੂਸ ਕਰਦੇ ਪਿਓ ਤੁਸੀਂ? ਪਾਕਿਸਤਾਨ ਆ ਕੇ ਮੈਂ ਮਹਿਸੂਸ ਕਰ ਰਿਹਾ ਕਿ ਮੈਨੂੰ ਦੋਨਾਂ ਕੰਟਰੀਜ਼ ਵਿੱਚ ਫਰਕ ਲੱਗ ਹੀ ਨਹੀਂ ਰਿਹਾ। ਸਹੀ। ਨਾ ਉਧਰ ਦੀ ਧਰਤੀ ਵੀ ਸੇਮ ਹੈ, ਇੱਧਰ ਦੀ ਵੀ ਧਰਤੀ ਸੇਮ ਹੈ। ਸੇਮ ਲੋਕ ਨੇ, ਵਿਚਾਰਧਾਰਾ ਥੋੜੀ ਵੱਖ ਹੋਣ ਕਰਕੇ ਥੋੜੀ ਪ੍ਰੋਬਲਮ ਆਈ ਹੈ। ਉਹ ਵੀ ਵਿਚਾਰਧਾਰਾ ਹੁਣ ਅੱਗੇ ਅੱਗੇ ਮਿਲਦੀ ਜਾ ਰਹੀ ਹੈ। ਮਿਲਣ ਕਰਕੇ ਇਹ ਮਿਲੀ ਹੈ ਤੇ ਇਹ ਲਾਂਘਾ ਖੁੱਲਿਆ ਹੈ। ਬਿਲਕੁਲ। ਇਹ ਲਾਂਘਾ ਖੁੱਲਿਆ ਤੇ ਅੱਜ ਅਸੀਂ ਪਾਕਿਸਤਾਨ ਦੀ ਧਰਤੀ ਤੇ ਆ। ਸਾਨੂੰ ਬਹੁਤ ਚੰਗਾ ਲੱਗ ਰਿਹਾ ਹੈ। ਜਿਹੜਾ ਵੀ ਸ਼ਖਸ ਇੱਥੇ ਮੈਨੂੰ ਮਿਲ ਰਿਹਾ ਹੈ, ਉਹਨਾਂ ਪਿਆਰ ਦੇ ਰਿਹਾ ਹੈ, ਮੈਂ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਲਫ਼ਜ਼ ਹੈ ਨਹੀਂ। ਪਰ ਇਹ ਮੈਂ ਜ਼ਰੂਰ ਕਹੂੰਗਾ ਦੋਨਾਂ ਸਰਕਾਰਾਂ ਨੂੰ ਕਿ ਇਹ ਲਾਂਘੇ, ਇਹ ਬਾਉਂਡਰੀਜ਼ ਤੋੜ ਦੇਣੀਆਂ ਚਾਹੀਦੀਆਂ, ਸਾਰੀ ਦੁਨੀਆ ਦੀਆਂ ਤੋੜ ਦੇਣੀਆਂ ਚਾਹੀਦੀਆਂ, ਨਾ ਕਿ ਸਿਰਫ ਪਾਕਿਸਤਾਨ ਔਰ ਹਿੰਦੁਸਤਾਨ ਦੀ ਤੋੜੋ। ਆਪਣੇ ਵਿਚਾਰਾਂ ਨੂੰ ਮਿਲਾਓ ਤੇ ਬਾਉਂਡਰੀਆਂ ਨੂੰ ਖਤਮ ਕਰੋ ਕਿ ਇੱਕ ਸਕੂਨ ਦੀ ਜ਼ਿੰਦਗੀ ਇੱਕ ਆਮ ਪਬਲਿਕ ਨੂੰ, ਇੱਕ ਗਰੀਬ ਬੰਦੇ ਤੋਂ ਲੈ ਕੇ ਅਮੀਰ ਬੰਦੇ ਤੱਕ ਜੀਣ ਦਿਓ। ਬਿਲਕੁਲ ਜੀ, ਬਹੁਤ ਅੱਛਾ ਮੈਸੇਜ ਤੁਸੀਂ ਦੇ ਰਹੇ ਹੋ। ਬਿਲਕੁਲ ਥੋੜੀ ਜਿਹੀ ਜ਼ਿੰਦਗੀ ਹੁੰਦੀ ਹੈ, ਉਹੀ ਪਿਆਰ ਮੁਹੱਬਤ ਨਾਲ ਇਨਸਾਨ ਨੂੰ ਕੱਟਣੀ ਚਾਹੀਦੀ ਹੈ। ਤੇ ਅੱਛਾ, ਥੋੜਾ ਜਿਹਾ ਸਾਨੂੰ ਗਾਈਡ ਕਰੋ ਇਸ ਬਾਰੇ ਕਿ ਤੁਸੀਂ ਜਦੋਂ ਇੱਥੇ ਆਉਂਦੇ ਹੋ, ਤੁਹਾਡੇ ਮਜ਼ਬੀ ਜਿਹੜੇ ਹੁੰਦੇ ਨੇ, ਉਹ ਤੁਸੀਂ ਕੀ ਕਰਦੇ ਹੋ, ਕਿਸ ਤਰ੍ਹਾਂ ਆ ਕੇ ਪਰਫਾਰਮ ਕਰਦੇ ਹੋ, ਤੁਹਾਡੀ ਕੀ ਮਸਰੂਫੀਅਤ ਰਹਿੰਦੀਆਂ ਨੇ ਇੱਥੇ ਗੁਰਦੁਆਰੇ ਜਦੋਂ ਤੁਸੀਂ ਆਉਂਦੇ ਹੋ? ਇਹਦੇ 'ਚ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਮੈਨੂੰ ਕੋਈ ਫਰਕ ਨਹੀਂ ਲੱਗਿਆ, ਪਹਿਲਾਂ ਵੀ ਨਹੀਂ ਲੱਗਿਆ, ਹੁਣ ਵੀ ਨਹੀਂ ਲੱਗਿਆ। ਮੈਨੂੰ ਪਾਕਿਸਤਾਨੀ ਵੀ ਭਰਾ ਬਹੁਤ ਵਧੀਆ ਲੱਗਦੇ ਨੇ ਤੇ ਹਿੰਦੁਸਤਾਨੀ ਵੀ ਬਹੁਤ ਵਧੀਆ ਲੱਗਦੇ ਨੇ। ਦੋਨਾਂ 'ਚ ਫਰਕ ਇਸ ਕਰਕੇ ਨਹੀਂ ਲੱਗਦਾ, ਜਦੋਂ ਆਪਾਂ ਮਿਲਦੇ ਹਾਂ ਤਾਂ ਉਹੀ ਪੰਜਾਬੀ ਦਾ ਲਿਹਾਜ਼ਾ, ਪਹਿਲੀ ਗੱਲ, ਉਹੀ ਚਾਲ ਚੱਲਣ, ਉਹੀ ਵਿਚਾਰਧਾਰਾ। ਮੈਨੂੰ ਕੁਝ ਫਰਕ ਲੱਗਿਆ ਹੀ ਨਹੀਂ। ਇਸ ਕਰਕੇ ਮੈਂ ਕਹਿਣ ਦੀ ਕੋਸ਼ਿਸ਼ ਕਰਦਾ ਕਿ ਇਹ ਬਾਰਡਰ ਹੋਣੇ ਹੀ ਨਹੀਂ ਚਾਹੀਦੇ ਤੇ ਬਾਰਡਰ ਚੱਕੋ, ਇਹ ਬਾਰਡਰ ਚੱਕੋ ਤੇ ਸਾਰਿਆਂ ਨੂੰ ਮਿਲਣ ਦਿਓ, ਮਿਲਣਸਾਰ ਹੋਣ ਤੇ ਸਾਰਿਆਂ ਦੀ ਜ਼ਿੰਦਗੀ ਇੱਕ ਸ਼ਾਂਤੀਪੂਰਵਕ। ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਲੇਕਿਨ ਮੇਰਾ ਸਵਾਲ ਹੈ ਕਿ ਤੁਸੀਂ ਇੱਥੇ ਆਉਂਦੇ ਹੋ, ਤੁਹਾਡੀ ਮਜ਼ਬੀ ਜਿਹੜੀ ਰਸੂਮਾਤ ਹੁੰਦੀ ਹੈ, ਤੁਸੀਂ ਕਿਸ ਤਰ੍ਹਾਂ ਪਰਫਾਰਮ ਕਰਦੇ ਹੋ, ਕਿਸ ਤਰ੍ਹਾਂ ਅਦਾ ਕਰਦੇ ਹੋ, ਕੀ ਕਰਦੇ ਹੋ ਇੱਥੇ ਆ ਕੇ? ਮਤਲਬ ਜਦੋਂ ਅਸੀਂ ਇੱਥੇ ਪਹੁੰਚ ਜਾਂਦੇ ਹਾਂ ਤੇ ਗੁਰੂ ਮਹਾਰਾਜ ਜਿਹੜਾ ਕਿ ਵਿਰਾਜਮਾਨ ਨੇ ਕਰਤਾਰਪੁਰ ਦੀ ਧਰਤੀ ਤੇ, ਠੀਕ ਹੈ, ਅਸੀਂ ਉਹਨਾਂ ਨਤਮਸਤਕ ਹੁੰਦੇ ਹਾਂ। ਅੱਛਾ ਜੀ। ਅਰਦਾਸ ਕਰਦੇ ਆ। ਸਹੀ। ਅਰਦਾਸ ਕਰਨ ਤੋਂ ਬਾਅਦ ਸਾਰੇ ਸੰਸਾਰ 'ਚ ਸ਼ਾਂਤੀ ਦੀ ਮੰਗ ਕਰਦੇ ਆ। ਸਹੀ। ਨਾਲ ਇਹ ਵੀ ਕਹਿੰਦੇ ਆ ਕਿ ਅੱਜ ਵੀ ਮਿਲੋ ਤੇ ਕੱਲ ਨੂੰ ਵੀ ਮਿਲੋ, ਠੀਕ ਹੈ। ਤੇ ਉਸ ਤੋਂ ਬਾਅਦ ਸਾਰੇ ਧਰਮਾਂ ਦੇ, ਬਾਬਾ ਨਾਨਕ ਤਾਂ ਸਭ ਦਾ ਸਾਂਝਾ ਸੀ। ਹਾਂਜੀ। ਉਹ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਸੀ। ਇਸ ਕਰਕੇ ਅਸੀਂ ਕੀਰਤਨ ਵੀ ਕਰਦੇ ਆ, ਅਰਦਾਸਾਂ ਵੀ ਕਰਦੇ ਆ ਤੇ ਨਾਲ ਦੇ ਨਾਲ ਅਸੀਂ ਇਹ ਵੀ ਸ਼ਾਂਤੀ ਦੀ ਭੀਖ ਮੰਗਦੇ ਸਾਰਿਆਂ ਕੋਲੋਂ ਕਿ ਬਈ ਸਾਰੇ ਸੰਸਾਰ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ। ਬਿਲਕੁਲ ਜੀ। ਤੇ ਹੁਣ ਤੁਸੀਂ ਕਿਸ ਟਾਈਮ ਦੇ ਇੱਥੇ ਆਏ ਹੋਏ ਹੋ? ਅਸੀਂ ਸਵੇਰੇ 8 ਵਜੇ ਆਏ ਸੀਗੇ ਜੀ। ਸਹੀ। ਤੇ ਦਰਸ਼ਨ ਕਰ ਲਏ ਤੁਸੀਂ ਆਪਣੇ ਦਰਸ਼ਨ ਕਰ ਲਏ ਜੀ। ਹਾਂਜੀ, ਬਹੁਤ ਵਧੀਆ ਲੱਗਿਆ। ਤੇ ਤੁਹਾਨੂੰ ਇਹ ਸਾਰਾ ਮਾਹੌਲ ਕਿਹਦਾ ਲੱਗਾ, ਸੈਟਅਪ ਮਤਲਬ ਕਿਸ ਤਰ੍ਹਾਂ ਦਾ? ਮੈਂ ਪਾਕਿਸਤਾਨ ਗਵਰਨਮੈਂਟ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਇੰਨਾ ਅੱਛਾ ਉਦਮ ਚੱਕਿਆ
ਤੇ ਅੱਜ ਜਿੱਥੇ ਅਸੀਂ ਖੜੇ ਆ ਕਰਤਾਰਪੁਰ ਦੀ ਧਰਤੀ ਤੇ ਇੰਨੀ ਅੱਛੀ ਕੰਸਟਰਕਸ਼ਨ ਕਰਕੇ ਗੁਰਦੁਆਰਾ ਸਾਹਿਬ ਹਰ ਇੱਕ ਚੀਜ਼ ਨਵੀਂ ਬਣਾਤੀ ਤੇ ਇਹੀ ਕਵਾਂਗੇ ਅੱਗੇ ਤੋਂ ਹੋਰ ਵੀ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਤੇ ਅਸੀਂ ਆਵਾਂਗੇ। ਚਲੋ ਜੀ, ਸਾਡੀ ਦੁਆ ਹੈ ਕਿ ਤੁਹਾਡੇ ਲਈ ਬਾਕੀ ਵੀ ਜਿਹੜੇ ਗੁਰਦੁਆਰੇ ਨੇ ਉਹ ਖੋਲੇ ਜਾਣ ਤੇ ਤੁਸੀਂ ਉੱਥੇ ਵੀ ਦਰਸ਼ਨ ਕਰੋ, ਕਿਉਂਕਿ ਉਹ ਤੁਹਾਡੇ ਲਈ ਬਹੁਤ ਮਜ਼ਬੀ ਪਲੇਸਿਸ ਨੇ, ਰਿਸਪੈਕਟਫੁਲ ਨੇ ਬਹੁਤ ਜ਼ਿਆਦਾ, ਤੇ ਅਸੀਂ ਤੇ ਤੁਹਾਡੇ ਲਈ ਇਹੀ ਦੁਆ ਗੋ ਹੈ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸਤਿ ਸ਼੍ਰੀ ਅਕਾਲ